ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਕਰਦੇ ਹਾਂ, ਜਿਸ ਦੇ ਵਿੱਚ ਆਪਣੇ ਨਾਲ ਪਟਿਆਲੇ ਤੋਂ ਬਲਤੇਜ ਪੰਨੂ ਜੀ ਜੁੜਦੇ ਨੇ ਅਤੇ ਆਪਾਂ ਨੂੰ ਪੰਜਾਬ ਦੇ ਹਾਲਾਤਾਂ ਦੇ ਬਾਰੇ ਦੱਸਦੇ ਨੇ ਜੀ। ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ ਜੀ ਆਪਣੇ ਵੱਖ-ਵੱਖ ਫ਼ੋਨ ਨੰਬਰ ਤੋਂ 832 551 5029 'ਤੇ, ਜਾਂ ਫਿਰ 605 475 6868 'ਤੇ। ਤੁਸੀਂ ਪ੍ਰੋਗਰਾਮ ਨੂੰ ਮੋਬਾਈਲ ਐਪ 'ਤੇ ਵੀ ਸੁਣ ਸਕਦੇ ਹੋ ਅਤੇ ਨਾਲ ਦੇ ਨਾਲ ਔਨਲਾਈਨ ਸਹੂਲਤ ਰਾਹੀਂ ਵੀ। ਅਤੇ ਜੀ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਤੁਹਾਡਾ ਸਵਾਗਤ ਹੈ ਜੀ। ਅਤੇ ਆਪਾਂ ਫਿਰ ਸ਼ੁਰੂ ਕਰਦੇ ਹਾਂ ਪ੍ਰੋਗਰਾਮ। ਅਤੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ, ਜਿੱਥੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ ਜੀ। ਉਹਨਾਂ ਦਾ ਫ਼ੋਨ ਨੰਬਰ 4082722500, 408 272 2500, ਅਤੇ ਨਾਲ ਦੇ ਨਾਲ ਗੁਰਦੀਪ ਸਿੰਘ ਵਿਰਦੀ ਜੀ ਕਲੋਵਿਸ ਤੋਂ, ਗੁਰਜੀਤ ਸਿੰਘ ਝਾਂਪੁਰ ਫਰੀਮੌਂਟ, ਸਤਨਾਮ ਸਿੰਘ ਸ਼ੇਰਗਿੱਲ ਅਤੇ ਉਹਨਾਂ ਦੇ ਪਰਿਵਾਰ ਸੰਗਰ, ਹਰਕੇਵਲ ਸਿੰਘ ਅਤੇ ਰਵਿੰਦਰ ਕੌਰ ਅਟਵਾਲ ਜੀ ਰੋਜ਼ਵਿਲ ਤੋਂ। ਸੋ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿਹੜਾ ਜੀ ਪਹਿਲੀ ਗੱਲਬਾਤ ਹੈਗੀ ਹੈ ਵੀ ਮਾਇਆਵਤੀ ਤੋਂ ਬਾਗੀ ਹੋਏ ਕਈ ਲੋਕਾਂ ਨੇ ਵੱਖਰੀ ਪਾਰਟੀ ਬਣਾਉਣ ਦਾ ਦਾਅਵਾ ਕੀਤਾ ਹੈ ਜੀ, ਉਸ ਦੀ ਕੀ ਰਿਪੋਰਟ ਹੈ ਜੀ? ਉੱਤਰ ਪ੍ਰਦੇਸ਼ ਦੇ ਵਿੱਚ ਦਲਿਤ ਸਿਆਸਤ ਜਿਹੜੀ ਹੈ ਜੀ, ਉਹ ਇੱਕ ਨਵਾਂ ਕੇਂਦਰ ਬਣਾਉਣ ਦੇ ਜਿਹੜੇ ਮਨਸੂਬੇ ਨੇ ਉਹ ਚੱਲ ਰਹੇ ਨੇ। ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਮਾਇਆਵਤੀ ਤੋਂ ਨਾਰਾਜ਼ਗੀ ਕਰਕੇ ਵੱਖ ਹੋਏ ਜਾਂ ਕੱਢੇ ਗਏ ਜਿਹੜੇ ਪੁਰਾਣੇ ਆਗੂ ਤੇ ਉਹਨਾਂ ਦੇ ਸਮਰਥਕ ਮਾਇਆਵਤੀ ਦੇ ਜਿਹੜੇ ਸਰਪ੍ਰਸਤ ਰਹੇ, ਉਹ ਹੁਣ ਵੱਖਰੇ ਤੌਰ ਦੇ ਉੱਤੇ ਜਿਹੜੀ ਪਾਰਟੀ ਆ ਉਹ ਬਣਾਉਣ ਵੱਲ ਨੂੰ ਪੈਰ ਜਿਹੜੇ ਉਹ ਵਧਾ ਰਹੇ ਨੇ। ਔਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਜਿਹੜੀ ਵੋਟ ਬਹੁਤ ਹੈ। ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਪਿਛਲੇ ਸਮੇਂ ਤੋਂ ਕਾਫੀ ਜਿਹੜਾ ਜੀ ਉਹ ਖੁਰਿਆ ਜੀ। ਜਿਹੜੀ ਇਹਦੀ ਬਹੁਜਨ ਸੰਘਰਸ਼ ਪਾਰਟੀ ਜਿਹੜੀ ਹੈ ਜੀ ਉਹ ਚਲਾ ਰਹੇ ਕਾਸ਼ੀ ਰਾਮ ਹੋਰਾਂ ਦੇ ਛੋਟੇ ਭਰਾ ਨੇ ਦਰਬਾਰਾ ਸਿੰਘ, ਉਹਨਾਂ ਨੂੰ ਹੁਣ ਆਪਣੇ ਜਿਹੜਾ ਜੀ ਕੁਝ ਹੋਰ ਆਗੂਆਂ ਦਾ ਸਾਥ ਜਿਹੜਾ ਮਿਲਿਆ, ਜਿਨ੍ਹਾਂ ਨੂੰ ਮਾਇਆਵਤੀ ਨੇ ਪਿਛਲੇ ਸਮੇਂ ਦੇ ਦੌਰਾਨ ਪਾਰਟੀ ਦੇ ਵਿੱਚੋਂ ਜਿਹੜਾ ਸੀਗਾ ਉਹ ਕੱਢਿਆ ਸੀਗਾ। ਜੇ ਇਹ ਨਵਾਂ ਜਿਹੜਾ ਧੜਾ ਜੀ ਉਹ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਆਰੰਭਦਾ, ਕਿਉਂਕਿ ਕਾਸ਼ੀ ਰਾਮ ਹੋਰਾਂ ਦਾ ਅੱਜ ਵੀ ਦੁਆਬੇ ਦੇ ਖੇਤਰ ਦੇ ਵਿੱਚ ਤਾਂ ਕਾਫੀ ਪ੍ਰਭਾਵ ਹੈਗਾ, ਪਰ ਮਾਇਆਵਤੀ ਹੋਰਾਂ ਨੇ ਜਿਹੋ ਜਿਹੇ ਲੋਕ ਅੱਗੇ ਲਾਏ ਜਾਂ ਜਿਵੇਂ ਉਹਨਾਂ ਦਾ ਇੰਟਰਸਟ ਬਿਲਕੁਲ ਰਿਹਾ ਹੀ ਨਹੀਂ। ਇਹ ਜਿਹੜਾ ਵੋਟ ਬੈਂਕ ਸੀਗਾ ਜੀ ਹੌਲੀ ਹੌਲੀ ਖੁਰਦਾ ਪਹਿਲਾਂ ਇਹ ਕਾਂਗਰਸ ਦੇ ਨਾਲ ਗਿਆ, ਕਾਂਗਰਸ ਤੋਂ ਬਾਅਦ ਇਹ ਜਿਹੜਾ ਸੀਗਾ ਆਮ ਆਦਮੀ ਪਾਰਟੀ ਵਾਲੇ ਪਾਸੇ ਜਿਹੜਾ ਸੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭੁਗਤਿਆ। ਸੋ 2017 ਦੇ ਦੌਰਾਨ ਇਹ ਜੇਕਰ ਇਹ ਗਰੁੱਪ ਨਵਾਂ ਸਾਹਮਣੇ ਆਉਂਦਾ ਤਾਂ ਵੇਖਣਾ ਇਹ ਹੋਊਗਾ ਜੀ ਕਿ ਜਿਹੜਾ ਵੋਟ ਬੈਂਕ ਚਲੇ ਗਿਆ ਉਹ ਵਾਪਸ ਇਹਦੇ ਨਾਲ ਆਉਂਦਾ ਹੈ ਜਾਂ ਨਹੀਂ ਜੀ।
ਠੀਕ ਹੈ ਜੀ। ਅਤੇ ਦੂਜੀ ਜਿਹੜੀ ਰਿਪੋਰਟ ਹੈਗੀ ਆਪਣੀ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਨੈਸ਼ਨਲ ਐਗਜ਼ੈਕਟਿਵ ਮੀਟਿੰਗ ਦੀ ਵੀਡੀਓ ਜਾਰੀ ਕੀਤੀ ਗਈ ਆ ਜੀ। ਇਸ ਜਿਹੜੀ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੇਲੇ ਇਹ ਨੈੱਟ ਦੇ ਉੱਤੇ ਕਾਫੀ ਜਿਹੜੀ ਹੈ ਜੀ ਉਹ ਘੁੰਮ ਰਹੀ ਹੈ ਔਰ ਇਹਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਦੋਂ ਪੂਰੀ ਦਿੱਲੀ ਨਾਲ ਸਾਡੇ ਖੜੀ ਸੀ ਤੇ ਸਾਡੇ ਕੁਝ ਜਿਹੜੇ ਦੋਸਤ ਸੀਗੇ ਉਹ ਸਾਡੀ ਪਿੱਠ ਦੇ ਵਿੱਚ ਛੁਰਾ ਜਿਹੜੇ ਉਹ ਮਾਰ ਰਹੇ ਸੀਗੇ ਜੀ। ਔਰ ਜਿਹੜੀ ਇਹ ਸਪੀਚ ਹੈ ਕਾਫੀ ਲੰਬੀ ਚੌੜੀ ਹੈ, 40 ਮਿੰਟ ਦੀ ਤਕਰੀਬਨ, ਜੇ ਕਿਸੇ ਨੇ ਦੇਖਣੀ ਹੋਵੇ ਤਾਂ। ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਾਰੀ ਡਿਟੇਲ ਜਿਹੜੀ ਹੈ ਜੀ ਉਹ ਦੱਸੀ ਹੈ ਕਿ ਕਿਵੇਂ ਕਿਵੇਂ ਪਾਰਟੀ ਦੇ ਵਿੱਚ ਇਹ ਲੋਕ ਕੁਝ ਜਿਹੜੇ ਸੀਗੇ ਜੀ ਉਹ ਗਲਤ ਸਰਗਰਮੀਆਂ ਜਿਹੜੀਆਂ ਉਹ ਕਰਦੇ ਰਹੇ। ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਅੰਦਰੂਨੀ ਲੋਕਪਾਲ ਐਡਮਿਰਲ ਨੇ ਜੀ ਐਲ ਰਾਮਦਾਸ, ਹੁਣ ਉਹਨੂੰ ਵੀ ਬਾਹਰ ਦਾ ਰਾਹ ਜਿਹੜਾ ਜੀ ਉਹ ਵਿਖਾ ਦਿੱਤਾ ਗਿਆ ਜੀ। ਨਾਰਾਜ਼ ਧੜੇ ਦੇ ਆਗੂ ਪ੍ਰਸ਼ਾਂਤ ਭੂਸ਼ਣ ਜਿਹੜੇ ਨੇ ਉਹਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ। ਸੈਟਰਡੇ ਨੂੰ ਪਹਿਲਾਂ ਇਹਨਾਂ ਨੂੰ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਹੋਰਾਂ ਨੂੰ ਪਾਰਟੀ ਦੀ ਕੌਮੀ ਕਾਰਜਕਾਰਨੀ ਜਿਹੜੀ ਸੀ ਉਹਦੇ ਤੋਂ ਹਟਾਇਆ ਗਿਆ ਸੀਗਾ। ਹੁਣ ਇੱਕ ਹੰਗਾਮੀ ਮੀਟਿੰਗ ਕਰਕੇ ਜਿਹੜਾ ਸਾਬਕਾ ਮੁਖੀ ਨੇ ਜੀ ਸ੍ਰੀ ਰਾਮਦਾਸ, ਉਹਨਾਂ ਨੂੰ ਅੰਦਰੂਨੀ ਲੋਕਪਾਲ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੀਂ ਲੋਕਪਾਲ ਕਮੇਟੀ ਜਿਹੜੀ ਹੈ ਜੀ ਉਹ ਬਣਾ ਦਿੱਤੀ ਗਈ ਹੈ। ਕਮੇਟੀ ਦੇ ਵਿੱਚ ਸਾਬਕਾ IPS ਅਧਿਕਾਰੀ N ਦਲੀਪ ਕੁਮਾਰ, ਰਾਕੇਸ਼ ਸਿਨਹਾ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੇ SP ਵਰਮਾ ਜਿਹੜੇ ਕਾਫੀ ਮਾਹਰ ਨੇ ਸਿੱਖਿਆ ਦੇ ਖੇਤਰ, ਇਹਨਾਂ ਤਿੰਨਾਂ ਦੇ ਉੱਤੇ ਆਧਾਰਿਤ ਜਿਹੜਾ ਜੀ ਇਹ ਲੋਕਪਾਲ ਬਣਾਇਆ ਗਿਆ। ਇਹਦੇ ਵਾਸਤੇ ਇਹ ਦੱਸਿਆ ਗਿਆ ਜੀ ਕਿ ਇਹਨਾਂ ਤਿੰਨਾਂ ਦੀ ਸਹਿਮਤੀ ਜਿਹੜੀ ਹੈ ਜੀ ਉਹ ਪਾਰਟੀ ਦੇ ਵੱਲੋਂ ਪਹਿਲਾਂ ਹੀ ਲੈ ਲਈ ਗਈ ਸੀਗੀ ਤੇ ਇਹਦੇ ਨਾਲ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਜਿਹੜੇ ਬਾਗੀ ਧੜਾ ਸੀਗਾ ਉਹਨਾਂ ਦਾ ਤਕਰੀਬਨ ਜਿਹੜਾ ਪ੍ਰਭਾਵ ਜੀ ਉਹ ਪਾਰਟੀ ਦੇ ਵਿੱਚੋਂ ਹਾਲ ਦੀ ਘੜੀ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ ਪੰਨੂ ਜੀ। ਅਤੇ ਪੰਜਾਬ ਦਾ ਜੇ ਦੇਖੀਏ ਜੀ ਖੇਤੀਬਾੜੀ ਦਾ ਹਾਲਤ ਤਾਂ ਕਾਫੀ ਜਿਹੜੇ ਕਿਸਾਨ ਨੇ ਉਹ ਡਰੇ ਹੋਏ ਨੇ ਕਿ ਮੀਂਹ ਅਤੇ ਹਨੇਰੀ ਤੋਂ। ਜੀ ਬਿਲਕੁਲ, ਜੱਟਾ ਤੇਰੀ ਜੂਨ ਬੁਰੀ ਜੀ ਉਹ ਜਿਹੜੀ ਗੱਲ ਹੈ ਨਾ ਜੀ ਉਹ ਟੁੱਕ ਰਹੀ ਹੈ। ਜਿਹੜਾ ਮੌਸਮ ਦੇ ਵਿੱਚ ਇਹ ਤਬਦੀਲੀ ਹੈ ਇਸ ਵਾਰੀ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਕਿ ਜਿਹੜੇ ਮਾਰਚ ਦੇ ਮਹੀਨੇ ਦੇ ਵਿੱਚ ਇਸ ਵਾਰੀ ਰਿਕਾਰਡ ਮੀਂਹ ਜਿਹੜਾ ਜੀ ਉਹ ਪਿਆ ਔਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਜਿਹੜੀ ਉਹ ਕਾਫੀ ਤੇਜ਼ ਹੋਈ ਸੀ। ਜਿਹੜੀ ਕਣਕ ਦੀ ਫਸਲ ਹੈ ਉਹ ਪੱਕ ਗਈ ਹੈ। ਕੁਝ ਥਾਵਾਂ ਦੇ ਉੱਤੇ ਹੱਥਾਂ ਦੇ ਨਾਲ ਜਿਹੜੀ ਵਾਢੀ ਹੈ ਉਹ ਵੀ ਸ਼ੁਰੂ ਹੋ ਗਈ ਹੈ। ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਵਾਢੀ ਜਿਹੜੀ ਉਹ ਕਾਫੀ ਤੇਜ਼ ਹੋ ਜਾਣੀ ਸੀਗੀ, ਪਰ ਪਿਛਲੇ 24 ਘੰਟਿਆਂ ਦੇ ਦੌਰਾਨ ਮੌਸਮ ਦੇ ਵਿੱਚ ਜਿਹੜੀ ਆਈ ਤਬਦੀਲੀ ਹੈ ਉਹਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਫਿਕਰ ਜਿਹੜੇ ਹੋਰ ਵਧਾ ਦਿੱਤੇ ਨੇ ਜੀ। ਸੈਂਟਰ ਦੀ ਸਰਕਾਰ ਦੀ ਪਾਲਿਸੀ ਹੈ ਜੇ 50% ਫਸਲ ਨਹੀਂ ਮਰਦੀ ਤਾਂ ਉਹਨੂੰ ਜਿਹੜਾ ਜੀ ਮੁਆਵਜ਼ਾ ਨਹੀਂ ਮਿਲਦਾ। 50% ਨਹੀਂ ਮਰੀ ਪਰ ਇਹ ਕਿ 20 ਤੋਂ 25% 30% ਕੁਝ ਥਾਵਾਂ ਦੇ ਉੱਤੇ ਫਸਲ ਦਾ ਨੁਕਸਾਨ ਜਿਹੜਾ ਪਿਛਲਾ ਮੀਂਹ ਪਿਆ ਸੀਗਾ, ਗੜੇਮਾਰੀ ਹੋਈ ਸੀ, ਉਹਨੇ ਕੀਤਾ ਸੀਗਾ। ਹੁਣ ਜਦੋਂ ਸਿੱਟੇ ਜਿਹੜੇ ਨੇ ਜੀ ਉਹਦੇ ਉੱਤੇ ਭਾਰੀ ਗੜੇਮਾਰੀ ਜਿਹੜੀ ਹੈ ਉਹ ਕੁਝ ਥਾਵਾਂ ਦੇ ਉੱਤੇ ਹੋਈ ਆ। ਮਾਨਸੇ ਤੋਂ ਗੜੇ ਪੈਣ ਦੀਆਂ ਜਿਹੜੀਆਂ ਉਹ ਖਬਰਾਂ ਨੇ, ਬੰਗਾ ਵਾਲੇ ਖੇਤਰ ਦੇ ਵਿੱਚ ਫਗਵਾੜਾ, ਕਪੂਰਥਲਾ ਇਸ ਸਾਈਡ ਦੇ ਉੱਤੇ ਸਾਰੇ ਜਗ੍ਹਾ ਤੇ ਭਾਰੀ ਮੀਂਹ, ਤੇਜ਼ ਹਨੇਰੀ, ਗੜੇਮਾਰੀ ਜਿਹੜੀ ਹੈ ਜੀ ਉਹ ਹੋਈ ਹੈ। ਇਹਦੇ ਨਾਲ ਜਿਹੜੇ ਜ਼ਿਮੀਂਦਾਰ ਨੇ ਜਿਨ੍ਹਾਂ ਦੀਆਂ ਫਸਲਾਂ ਇਹ ਪੱਕੀਆਂ ਹੋਈਆਂ ਨੇ ਉਹਨਾਂ ਦੇ ਵਾਸਤੇ ਬਹੁਤ ਵੱਡੀ ਫਿਕਰਮੰਦੀ ਹੈ। ਪਰ ਮੁਸ਼ਕਲ ਫਿਰ ਉਹੀ ਹੈ ਜੀ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਈ ਵਾਰੀ ਕੀਤੀ ਹੈ ਕਿ ਕੁਦਰਤ ਦੇ ਨਾਲ ਜਿਹੜਾ ਖਿਲਵਾੜ ਹੋਇਆ ਨਾ ਜੀ ਪਿਛਲੇ ਸਮੇਂ ਤੋਂ, ਪਿਛਲੇ ਕੁਝ ਦਹਾਕਿਆਂ ਤੋਂ, ਉਹਦਾ ਅਸਰ ਹੌਲੀ ਹੌਲੀ ਸਹੀ ਹੁਣ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਜਿਹੜੀ ਕੁਦਰਤ ਹੈ, ਜਿਹੜੀ ਨੇਚਰ ਹੈ ਉਹ ਆਪਣਾ ਰੰਗ ਜਿਹੜਾ ਨਾ ਜੀ ਵਿਖਾ ਰਹੀ ਹੈ। ਬਿਲਕੁਲ ਜੀ। ਸੋ ਕਾਫੀ ਬੁਰਾ ਹਾਲ ਹੈ ਜਿਹੜਾ ਜੀ ਨਜ਼ਰ ਆ ਰਿਹਾ ਹੈਗਾ ਇਸ ਵੇਲੇ। ਅਤੇ ਜੇ ਗੱਲ ਕਰੀਏ ਜੀ ਕੈਪਟਨ ਅਮਰਿੰਦਰ ਸਿੰਘ ਦੀ ਧੂਰੀ ਦੇ ਵਿੱਚੋਂ ਗੈਰ ਹਾਜ਼ਰੀ ਦੀ, ਉਸ ਦਾ ਮੁੱਦਾ ਸਾਹਮਣੇ ਆਇਆ ਜੀ, ਉਸ ਦੇ ਬਾਰੇ ਕੀ ਅਪਡੇਟ ਆ ਜੀ? ਜਿਹੜੀ ਇਹ ਮੀਟਿੰਗ ਹੋਈ ਹੈ ਜੀ ਕਾਂਗਰਸ ਦੀ, ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਮੁੱਦਾ ਸੀਗਾ ਜੀ ਉਹ ਇਹੀ ਭਾਰੂ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਧੂਰੀ ਦੇ ਵਿੱਚ ਜਿਹੜਾ ਜੀ ਉਹ ਚੋਣ ਪ੍ਰਚਾਰ ਦੇ ਵਾਸਤੇ ਕਿਉਂ ਨਹੀਂ ਆ ਰਹੇ। ਕੱਲ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਉਹ ਧੂਰੀ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਨਹੀਂ ਜਾਣਗੇ। ਉਹਨਾਂ ਦੇ ਨੇੜਲੇ ਸਾਥੀ ਕਹੇ ਜਾਂਦੇ ਰਾਣਾ ਗੁਰਮੀਤ ਸੋਢੀ ਜਿਹੜੇ ਆ ਜੀ ਉਹਨਾਂ ਨੇ ਵੀ ਆਪਣਾ ਨਾਮ ਵਾਪਸ ਲੈ ਲਿਆ ਸੀਗਾ। ਉਂਝ ਵੈਸੇ ਜਿਹੜੇ ਅੰਦਰੂਨੀ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਸਿਮਰਪ੍ਰੀਤ ਸਿੰਘ ਬਰਨਾਲਾ ਜਿਹੜੇ ਕਿ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਨੇ, ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੀ ਮੇਨ ਹੱਥ ਹੈ। ਨਹੀਂ ਤਾਂ ਅਦਰਵਾਈਜ਼ ਇਹ ਜਿਹੜੀ ਟਿਕਟ ਸੀਗੀ ਵਿਜੇਂਦਰ ਸਿੰਗਲਾ ਨੂੰ ਜਾ ਰਹੀ ਸੀਗੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਕਰਕੇ ਜਿਹੜੀ ਹੈ ਜੀ ਇਹ ਟਿਕਟ ਸਿਮਰਪ੍ਰੀਤ ਬਰਨਾਲਾ ਜਿਹੜੇ ਨੇ ਜੀ ਉਹਨਾਂ ਨੂੰ ਮਿਲੀ ਹੈ। ਹੁਣ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇੱਕ
ਸਿਆਸੀ ਸ਼ਤਰੰਜ ਹੈ, ਜਿਹਦੇ ਤਹਿਤ ਉਹਨਾਂ ਨੇ ਜਾਣ-ਬੁੱਝ ਕੇ ਜਿਹੜਾ ਜੀ ਇਹ ਪਹਿਲਾਂ ਵਿਰੋਧ ਕੀਤਾ। ਆਉਂਦੇ ਕੁਝ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਇੱਥੇ ਜਿਹੜਾ ਧੂਰੀ ਦੇ ਵਿੱਚ ਜਾਣਗੇ ਤੇ ਉੱਥੇ ਜਾ ਕੇ ਉਹ ਚੋਣ ਪ੍ਰਚਾਰ ਜਿਹੜਾ ਜੀ ਉਹ ਕਰ ਸਕਦੇ ਨੇ। ਪਰ ਇਹ ਇੱਕ ਪਾਰਟੀ ਦੇ ਉੱਤੇ ਪ੍ਰੈਸ਼ਰ ਜਿਹੜਾ ਜੀ ਉਹ ਬਣਾਉਣ ਦੇ ਵਾਸਤੇ ਉਹਨਾਂ ਨੇ ਕੀਤਾ ਤੇ ਇਸ ਮੁੱਦੇ ਨੂੰ ਉਹ ਭਖਾਉਣ ਦੇ ਵਿੱਚ ਸਫਲ ਵੀ ਰਹੇ ਨੇ। ਸ਼ਕੀਲ ਅਹਿਮਦ ਜਿਹੜੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਇੰਚਾਰਜ ਨੇ ਪੰਜਾਬ ਮਾਮਲਿਆਂ ਦੇ ਬਾਰੇ, ਉਹ ਇਸ ਮੀਟਿੰਗ ਦੇ ਵਿੱਚ ਆਏ ਹੋਏ ਸਨ ਤੇ ਸ਼ਾਇਦ ਮੀਟਿੰਗ ਦੇ ਵਿੱਚ ਜਿਹੜਾ ਕੈਪਟਨ ਧੜਾ ਗੈਰ ਹਾਜ਼ਰ ਰਹਿਣ ਕਰਕੇ ਜੀ ਬਹੁਤਾ ਇਸ ਕਰਕੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਜੀ ਕਿ ਜੇ ਉਹਨਾਂ ਨੂੰ ਨਹੀਂ ਮਨਾਇਆ ਜਾਂਦਾ ਇਹਦੇ ਵਾਸਤੇ ਤਾਂ ਧੂਰੀ ਦੇ ਵਿੱਚ ਜਿਹੜੀ ਹੈ ਜੀ ਉਹ ਲੜਾਈ ਫਿਰ ਕਾਂਗਰਸ ਦੀ ਔਖੀ ਹੋ ਜਾਊਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਤੇ ਅਮਰਿੰਦਰ ਸਿੰਘ ਹੋਰੀ 2 ਜਾਂ 3 ਦਿਨ ਤੋਂ ਬਾਅਦ ਇੱਥੇ ਧੂਰੀ ਦੇ ਵਿੱਚ ਚੋਣ ਪ੍ਰਚਾਰ ਦੇ ਵਾਸਤੇ ਆ ਸਕਦੇ ਨੇ। ਇਹ ਇੱਕ ਜਿਹੜਾ ਜੀ ਉਹ ਪ੍ਰੈਸ਼ਰ ਵਧਾਉਣ ਦਾ ਜਿਹੜਾ ਤਰੀਕਾ ਉਹ ਵਰਤ ਰਹੇ ਨੇ ਤੇ ਹੋ ਸਕਦਾ ਕਾਂਗਰਸ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਹੁਣ ਇਹ ਗੱਲ ਕਹੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੁਝ ਸਮੇਂ ਬਾਅਦ ਪਾਸੇ ਕੀਤਾ ਜਾਊਗਾ। ਠੀਕ ਹੈ ਜੀ ਪੰਨੂ ਜੀ। ਤੇ ਅਗਲੀ ਗੱਲ ਹੈ ਜੀ ਉਸ ਦੇ ਵਿੱਚ ਪਾਇਆ ਜਾਂਦਾ ਹੈ ਕਿ ਜਨਤਾ ਦਲ ਨੇ ਲੈਂਡ ਬਿੱਲ ਨੂੰ ਜਿਹੜਾ ਜੀ ਹੈਲਪ ਕਰਨ ਦਾ ਇਨਕਾਰ ਕੀਤਾ। ਕੀ ਸੱਚ ਹੈ ਜੀ? ਜੀ ਐਕਚੁਅਲੀ ਲੈਂਡ ਬਿੱਲ ਦੇ ਬਾਰੇ ਦੇ ਵਿੱਚ ਹੁਣ ਜਿਵੇਂ ਚੱਲ ਰਿਹਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਦੁਬਾਰਾ ਇਹਨੂੰ ਛੇਤੀ ਲੈ ਕੇ ਆਊਗੀ, ਕਿਉਂਕਿ ਜਿਹੜੀ ਸਭ ਤੋਂ ਵੱਡੀ ਮੁਸੀਬਤ ਬਣ ਰਹੀ ਹੈ ਸੈਂਟਰ ਦੀ ਸਰਕਾਰ ਦੇ ਵਾਸਤੇ ਉਹ ਇਹ ਹੈ ਕਿ ਰਾਜ ਸਭਾ ਦੇ ਵਿੱਚ ਉਹਦੇ ਕੋਲੇ ਅਨਫ ਹਮਾਇਤ ਨਹੀਂ ਹੈਗੀ। ਲੋਕ ਸਭਾ ਦੇ ਵਿੱਚ ਤਾਂ ਉਹਨੇ ਪਾਸ ਕਰਵਾ ਲਿਆ, ਰਾਜ ਸਭਾ ਦੇ ਵਾਸਤੇ ਹੁਣ ਕੀ ਕਰੂਗੀ? ਸਾਂਝਾ ਜਿਹੜਾ ਜੀ ਉਹ ਸੈਸ਼ਨ ਵੀ ਸੱਦ ਸਕਦੀ ਹੈ ਰਾਜ ਸਭਾ ਤੇ ਲੋਕ ਸਭਾ ਦਾ। ਇਸ ਕਰਕੇ ਉਹ ਅੰਦਰ ਖਾਤੇ ਜਿਹੜਾ ਜੀ ਕੁੰਡੀ ਲਾਉਣ ਦੀ ਕੋਸ਼ਿਸ਼ ਕੁਝ ਪਾਰਟੀਆਂ ਦੇ ਨਾਲ ਕਰ ਰਹੀ ਹੈ। ਪਰ ਲੈਂਡ ਬਿੱਲ ਦੇ ਮਾਮਲੇ ਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ, ਜਿਹੜੀਆਂ ਰੀਜਨਲ ਪਾਰਟੀਜ਼ ਨੇ, ਉਹ NDA ਸਰਕਾਰ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਹੁਣ ਜਨਤਾ ਦਲ ਜਿਹੜਾ ਯੂ ਆ ਉਹਨੇ ਸਪਸ਼ਟ ਸਟੈਂਡ ਲੈ ਲਿਆ ਕਿ ਜਨਤਾ ਪਰਿਵਾਰ ਦਾ ਕੋਈ ਵੀ ਮੈਂਬਰ ਜਿਹੜਾ ਉਹ ਤਜਵੀਜ਼ ਦਾ ਮੌਜੂਦਾ ਕਾਨੂੰਨ ਦੀ ਹਮਾਇਤ ਨਹੀਂ ਕਰੂਗਾ। ਇਹਦੇ ਨਾਲ ਕਾਂਗਰਸ ਨੇ ਇਸ ਵਿਵਾਦਮਈ ਬਿੱਲ ਦਾ ਵਿਰੋਧ ਕਰਨ ਲਈ ਅੰਨਾ DMK ਨੂੰ ਵੀ ਸੱਦਾ ਦਿੱਤਾ। ਉਹਨੇ ਕਿਸਾਨਾਂ ਦੇ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕਰਦੀ ਹੋਈ ਰਾਜ ਸਭਾ ਦੇ ਵਿੱਚ ਇਸ ਬਿੱਲ ਦਾ ਵਿਰੋਧ ਕਰਨ ਦੇ ਵਾਸਤੇ ਆਖਿਆ ਜੀ। ਜਨਤਾ ਦਲ ਯੂਨਾਈਟਿਡ ਦੇ ਜਿਹੜੇ ਜਨਰਲ ਸਕੱਤਰ ਨੇ KC ਤਿਆਗੀ, ਉਹਨਾਂ ਨੇ ਕਿਹਾ ਕਿ ਜਨਤਾ ਪਰਿਵਾਰ ਜਿਹੜਾ ਉਹਦੇ ਆਗੂਆਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਲੈਂਡ ਬਿੱਲ ਹੈ ਇਹਦੇ ਮੌਜੂਦਾ ਜਿਹੜਾ ਇਹਦਾ ਢਾਂਚਾ ਹੈਗਾ ਇਹਦਾ ਵਿਰੋਧ ਕਰਨ ਦੇ ਵਾਸਤੇ ਪਿੰਡ ਪੱਧਰ ਤੋਂ ਅੰਦੋਲਨ ਸ਼ੁਰੂ ਕਰਕੇ ਕੌਮੀ ਰਾਜਧਾਨੀ ਤੱਕ ਜਿਹੜਾ ਜੀ ਉਹ ਸੰਘਰਸ਼ ਕੀਤਾ ਜਾਊਗਾ। ਇਹਦੇ ਨਾਲ ਹੀ ਜਨਤਾ ਦਲ ਨੇ ਰਾਜ ਸਭਾ ਦਾ ਸੈਸ਼ਨ ਕਾਹਲੀ ਦੇ ਵਿੱਚ ਮੁਲਤਵੀ ਕਰਨ ਸੰਬੰਧੀ ਦੀ ਭਾਵਨਾ ਉੱਤੇ ਵੀ ਸਵਾਲ ਜਿਹੜੇ ਉਹ ਉਠਾਏ ਨੇ। ਤਿਆਗੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜੇ ਲੋੜ ਪਈ ਤਾਂ ਉਹ ਪਾਰਲੀਮੈਂਟ ਦੇ ਵਿੱਚ ਖਲਲ ਪਾਉਣਗੇ। ਉਹਨਾਂ ਨੇ ਕਿਹਾ ਕਿ ਜਨਤਾ ਦਲ ਯੂ ਜਿਹੜਾ ਉਹ ਸਾਂਝੀ ਰਣਨੀਤੀ ਉਲੀਕਣ ਦੇ ਵਾਸਤੇ ਬੀਜੂ ਜਨਤਾ ਦਲ ਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਮਿਲ ਕੇ ਸਾਂਝੀ ਰਣਨੀਤੀ ਜਿਹੜੇ ਜੀ ਉਹ ਉਲੀਕੂਗਾ। ਉਧਰ ਆਮ ਆਦਮੀ ਪਾਰਟੀ ਜੀ ਨੇ 22 ਅਪ੍ਰੈਲ ਨੂੰ ਜਿਹੜਾ ਜੀ ਉਹ ਪਾਰਲੀਮੈਂਟ ਘੇਰਨ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਹੈ, ਕਿਉਂਕਿ 20 ਤੋਂ ਸੈਸ਼ਨ ਜਿਹੜਾ ਜੀ ਉਹ ਹੋਣਾ। ਸੋ 22 ਨੂੰ ਜੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਪਾਰਲੀਮੈਂਟ ਨੂੰ ਘੇਰਦੀ ਹੈ ਤਾਂ ਉਹਦੇ ਵਿੱਚ ਜਿਹੜੇ ਇਹ ਵਿਰੋਧ ਕਰ ਰਹੇ ਪਾਰਟੀਆਂ ਨੇ ਸ਼ਾਇਦ ਉਹਨਾਂ ਦਾ ਸਹਿਯੋਗ ਵੀ ਉਹਨੂੰ ਮਿਲ ਸਕਦਾ ਹੈ। ਜੇ ਇਹ ਵੱਡੇ ਪੱਧਰ ਦੇ ਉੱਤੇ ਪਾਰਲੀਮੈਂਟ ਨੂੰ ਘੇਰਨ ਦਾ ਜਿਹੜਾ ਜੀ ਪ੍ਰੋਗਰਾਮ ਹੋ ਗਿਆ ਤਾਂ ਫਿਰ ਸਰਕਾਰ ਨੂੰ ਇਹ ਫਿਕਰਾਂ ਦੇ ਵਿੱਚ ਜਿਹੜਾ ਜੀ ਉਹ ਪਾ ਸਕਦਾ ਹੈ ਸੈਂਟਰ ਵਾਲੀ ਸਰਕਾਰ ਨੂੰ। ਪਰ ਹਾਲ ਦੀ ਘੜੀ ਜੇਕਰ ਦੇਖੀਏ ਤਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਬਜਿੱਦ ਹੈ ਕਿ ਉਹਨੇ ਇਹ ਬਿੱਲ ਜਿਹੜਾ ਜੀ ਉਹ ਪਾਸ ਕਰਵਾਉਣਾ। ਪਰ ਪਾਸ ਹੋਊਗਾ ਕਿਵੇਂ, ਖਾਸ ਤੌਰ ਦੇ ਉੱਤੇ ਰਾਜ ਸਭਾ ਦੇ ਵਿੱਚ, ਇਹ ਵੇਖਣ ਵਾਲੀ ਗੱਲ ਰਹੂਗੀ। ਜੀ ਬਿਲਕੁਲ ਜੀ। ਸੋ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸ ਤਰ੍ਹਾਂ ਇਸ ਦੇ ਵਿੱਚ ਡਿਵੈਲਪਮੈਂਟ ਹੁੰਦੀ ਆ। ਪਾਇਆ ਜਾ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਅੱਗ ਬੁਝਾਊ ਸਿਸਟਮ ਆ ਉਹ ਬਿਲਕੁਲ ਰੱਬ ਆਸਰੇ ਲੱਗਿਆ ਹੈ ਜੀ। ਉਸ ਦਾ ਕੀ ਮਾਮਲਾ ਹੈ? ਐਕਚੁਅਲੀ ਜਿਹੜੀਆਂ ਗਲਤ ਪਾਲਿਸੀਜ਼ ਨੇ ਉਹਨੇ ਪੰਜਾਬ ਦਾ ਜਿਹੜਾ ਨਾ ਜੀ ਹਰ ਪੱਖ ਤੋਂ ਬੇੜਾ ਗਰਕ ਕਰਨ ਦੇ ਵਿੱਚ ਆਪਣਾ ਰੋਲ ਜਿਹੜਾ ਜੀ ਉਹ ਨਿਭਾਇਆ। ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਜੀ ਸਹੀ ਵਰਤੋਂ ਨਾ ਹੋਣੀ, ਇਹਦੇ ਵਾਸਤੇ ਪ੍ਰੋਫੈਸ਼ਨਲ ਜਿਹੜੇ ਉਹ ਨਾ ਹੋਣੇ। ਜਿੰਨੇ ਵੀ ਕੋਈ ਵੀ ਸੂਬੇ ਨੇ ਭਾਰਤ ਦੇ ਜਿਨ੍ਹਾਂ ਨੇ ਸੈਂਟਰ ਦੀਆਂ ਸਕੀਮਾਂ ਦਾ ਲਾਹਾ ਲਿਆ, ਉਹਨਾਂ ਨੇ ਕੀ ਕੀਤਾ ਹੈ ਜੀ, ਉਹਨਾਂ ਨੇ ਕੁਝ ਜਿਹੜੇ ਸਾਬਕਾ ਅਧਿਕਾਰੀ ਜਿਹੜੇ ਨੇ ਉਹ ਲਾਏ ਹੋਏ ਨੇ ਕਮੇਟੀਆਂ ਦੇ, ਜਿਹੜੇ ਸਕੀਮਾਂ ਬਣਾਉਂਦੇ ਨੇ ਤੇ ਜਿਹੜੀਆਂ ਫੰਡਸ ਆਉਂਦੇ ਨੇ ਸੈਂਟਰ ਤੋਂ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਜੀ ਉਹ ਵਰਤੋਂ ਕਰਦੇ ਨੇ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਿਹੜੀ ਜੀ ਉਹ ਹੈ ਨਹੀਂ ਗੀ ਪਾਲਿਸੀ ਜਿਹੜੀ ਜਿਹਦੇ ਤਹਿਤ ਕੁਝ ਲੋਕ ਜਿਹੜੇ ਨੇ ਜਿਹਨਾਂ ਨੂੰ ਲਾਇਆ ਜਾਵੇ, ਜਿਹੜੇ ਸਕੀਮਾਂ ਦਾ ਲਾਹਾ ਜਿਹੜਾ ਜੀ ਉਹ ਦਵਾ ਸਕਣ। ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕੇਂਦਰੀ ਫੰਡ ਨੇ ਉਹਨਾਂ ਨੂੰ ਖੁਰਦ-ਬੁਰਦ ਕਰਨ ਕਰਕੇ ਰਾਜ ਦਾ ਅੱਗ ਬੁਝਾਊ ਤੇ ਐਮਰਜੈਂਸੀ ਸਿਸਟਮ ਜਿਹੜਾ ਜੀ ਉਹ ਪਾਸ ਰਿਹਾ ਜੀ। ਸਰਕਾਰ ਦੇ ਵੱਲੋਂ 13 ਕੁਇਕ ਰਿਸਪਾਂਸ ਵਹੀਕਲ ਜਿਹੜੇ ਨੇ ਉਹਦੇ ਉੱਤੇ ਖਰਚੇ 65 ਲੱਖ ਰੁਪਈਏ
ਟੈਕਨੀਕਲ ਗਲਤੀਆਂ ਕਰਕੇ ਮਿੱਟੀ ਹੋ ਗਏ ਨੇ ਜੀ। ਅੱਛਾ ਜੀ। ਇਹ ਕੈਗ ਦੀ ਰਿਪੋਰਟ ਦੇ ਵਿੱਚ ਜਿਹੜਾ ਜੀ ਇਹ ਸਾਰਾ ਕੁਝ ਸਾਂਝਾ ਕੀਤਾ ਗਿਆ। ਰਾਜ ਸਰਕਾਰਾਂ ਦੇ ਵਿਚਕਾਰ 75-25 ਦੇ ਅਨੁਪਾਤ ਵਾਲੀ ਜਿਹੜੀ ਸ਼ੇਅਰਿੰਗ ਪੈਟਰਨ ਹੈ ਉਹਦੇ ਨਾਲ ਜਿਹੜੀਆਂ ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾਵਾਂ ਦੀ ਮਜ਼ਬੂਤੀ ਦੇ ਤਹਿਤ ਸਕੀਮ ਜਿਹੜੀ ਹੈ 2008 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। ਭਾਰਤ ਸਰਕਾਰ ਨੇ ਇਹਦੇ ਵਾਸਤੇ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਾਸਤੇ ਜਿਹੜੀਆਂ KOVs ਜਿਹੜੀਆਂ ਨੇ ਜੀ, ਜਿਹੜੀਆਂ ਕੁਇਕ ਰਿਸਪੌਂਸ ਵਹੀਕਲਸ ਹੈਗੀਆਂ ਨੇ ਜੀ, ਇਹ ਤੇ 34 ਜਿਹੜੀਆਂ ਕੌਂਬੀ ਟੂਲਸ ਨੇ। ਇਹਦੇ ਵਿੱਚ ਨਵੰਬਰ 2009 ਤੋਂ ਦੌਰਾਨ ਜੀ 3.25 ਕਰੋੜ ਰੁਪਈਆ ਜਾਰੀ ਕੀਤਾ, ਜਿਹਦੇ ਤਹਿਤ ਸਰਕਾਰ ਨੇ ਆਪਣੇ ਹਿੱਸੇ ਵਿੱਚੋਂ 81 ਲੱਖ ਰੁਪਈਆ ਜਿਹੜਾ ਉਹ ਪਾਉਣਾ ਸੀਗਾ। ਜਿਹੜੇ ਸਥਾਨਕ ਸਰਕਾਰਾਂ ਵਾਲਾ ਵਿਭਾਗ ਹੈ ਉਹਦੀ ਮਾਰਚ 2014 ਦੇ ਦੌਰਾਨ ਜਿਹੜੀ ਪੜਚੋਲ ਹੈ, ਜਿਹੜੀ ਕੈਗ ਦੀ ਰਿਪੋਰਟ ਹੈ, ਉਹ ਤੋਂ ਇਹ ਪਤਾ ਲੱਗਿਆ ਕਿ ਭਾਰਤ ਸਰਕਾਰ ਪੰਜਾਬ ਸਰਕਾਰ ਵੱਲੋਂ 10/11 ਦੇ ਜਾਰੀ ਕੀਤਾ ਗਿਆ ਜਿਹੜਾ 1.25 ਕਰੋੜ ਰੁਪਈਆ ਸੀਗਾ, ਉਹਦੇ ਨੂੰ 4 ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਦੇ ਵਿੱਚ ਜਿਹੜੀਆਂ ਸੀਗੀਆਂ ਜੀ ਇਹ ਕੁਇਕ ਰਿਸਪੌਂਸ ਵਹੀਕਲ ਜਿਹੜੀਆਂ ਸੀਗੀਆਂ ਉਹ ਤੇ 11 CPs ਜਿਹੜੀਆਂ ਉਹ ਖਰੀਦ ਕੇ ਵਰਤਿਆ। ਇਹਦੇ ਦੌਰਾਨ ਭਾਰਤ ਸਰਕਾਰ ਨੇ ਮਈ 11 ਦੇ ਦੌਰਾਨ 3 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਸੀਗੀਆਂ ਜੀ ਇਹ 2 ਕਰੋੜ 65 ਲੱਖ ਰੁਪਈਏ ਦਾ ਆਪਣਾ ਹਿੱਸਾ ਜਾਰੀ ਕੀਤਾ। ਇਹਦੀਆਂ ਸਕੀਮਾਂ ਦੇ ਤਹਿਤ ਇਹਨਾਂ ਫੰਡਾਂ ਦੇ ਨਾਲ 13 ਜਿਹੜੀਆਂ ਸੀਗੀਆਂ ਵੈਨਸ ਖਰੀਦੀਆਂ ਗਈਆਂ, 30 HPGs ਤੇ 23 CTs ਜਿਹੜੇ ਉਹ ਖਰੀਦੇ ਗਏ। ਜਿਹੜਾ ਵਿਭਾਗ ਸੀਗਾ ਉਹਨੇ ਤਾਂ ਪੈਸਾ ਇਹ ਦੇ ਦਿੱਤਾ ਜੀ ਸੈਂਟਰ ਵਾਲੇ ਨੇ, ਪਰ ਜਿਹੜਾ ਪੰਜਾਬ ਸਰਕਾਰ ਸੀ ਜੀ ਉਹਨੇ ਪੈਸਾ ਪਾਇਆ ਹੀ ਨਹੀਂ, ਕਿਉਂਕਿ ਉਸ ਤੋਂ ਬਾਅਦ ਇਹ ਜਿਹੜਾ ਜੀ ਖਤਮ ਹੋਣਾ ਸ਼ੁਰੂ ਹੋ ਗਿਆ। ਜਿਹੜੇ ਪੈਸੇ ਸੈਂਟਰ ਤੋਂ ਆਏ ਉਹ ਕਿੱਥੇ ਖੁਰਦ-ਬੁਰਦ ਕੀਤੇ ਗਏ, ਉਹ ਕਿੱਥੇ ਲਾਏ ਗਏ, ਇਹਦੇ ਵਾਸਤੇ ਕੈਗ ਜਿਹੜਾ ਜੀ ਉਹ ਵੀ ਚੁੱਪ ਹੈ। ਉਹਨੂੰ ਵੀ ਨਹੀਂ ਲੱਭ ਰਿਹਾ ਜੀ ਕਿ ਪੈਸੇ ਅਸਲ ਦੇ ਵਿੱਚ ਗਏ ਕਿੱਥੇ। ਤੇ ਜੇ ਕੱਲ ਨੂੰ ਕੋਈ ਐਮਰਜੈਂਸੀ ਜਿਹੜੀ ਉਹ ਹੁੰਦੀ ਹੈ, ਜਿਹੜੀ ਅਕਸਰ ਹੁੰਦੀ ਰਹਿੰਦੀ ਹੈ, ਉੱਥੇ ਸਮੇਂ ਸਿਰ ਨਾ ਪਹੁੰਚ ਸਕਣਾ ਇਹਨਾਂ ਜਿਹੜੇ ਵਹੀਕਲਸ ਦਾ, ਉਹ ਕਈ ਜਾਨਾਂ ਦਾ ਜਿੱਥੇ ਖੌਫ ਬਣਦਾ ਜੀ, ਉੱਥੇ ਮਾਲੀ ਨੁਕਸਾਨ ਵੀ ਵੱਡੇ ਪੱਧਰ ਤੇ ਹੋ ਰਿਹਾ। ਬਿਲਕੁਲ ਜੀ। ਸੋ ਸੇਫਟੀ ਇੱਕ ਤਰ੍ਹਾਂ ਦੀ ਜੀ ਨੰਬਰ 1 ਪ੍ਰਾਇਓਰਿਟੀ ਹੁੰਦੀ ਹੈ ਗੌਰਮੈਂਟ ਦੀ, ਅਤੇ ਜੇ ਉਹ ਵੀ ਨਹੀਂ ਹੋ ਰਹੀ ਤਾਂ ਕਿੱਥੇ ਸਕਸੈਸ ਹੋ ਸਕਦਾ ਆ। ਅਤੇ ਜੇ ਅਗਲੀ ਗੱਲ ਕਰੀਏ ਜੀ ਤਾਂ ਵੀ ਜਾਟ ਭਾਈਚਾਰੇ ਦਾ ਜਿਹੜਾ ਕੋਟੇ ਦਾ ਫੈਸਲਾ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾਊਗਾ ਜੀ। ਇਹ ਐਕਚੁਅਲੀ ਜਿਹੜਾ ਮਾਮਲਾ ਪਿਛਲੇ ਦਿਨਾਂ 'ਚ ਉਦੋਂ ਚਰਚਾ ਦੇ ਵਿੱਚ ਆਇਆ ਜੀ ਜਦੋਂ ਜਿਹੜੇ ਜਾਟ ਭਾਈਚਾਰਾ ਜੀ ਉਹਨਾਂ ਨੇ ਮੁਲਾਕਾਤ ਜਿਹੜੀ ਸੀ ਉਹ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ। ਔਰ ਕਿਉਂਕਿ ਜਿਹੜੀ ਸੁਪਰੀਮ ਕੋਰਟ ਹੈ ਜਿਹੜਾ ਉਹਦਾ ਫੈਸਲਾ ਪਿਛਲੇ ਦਿਨ ਹੀ ਆਇਆ, ਜਿਹਦੇ ਵਿੱਚ ਉਹਨਾਂ ਨੇ ਰੱਦ ਕਰ ਦਿੱਤਾ ਜੀ ਇਹ ਜਿਹੜੇ ਜਾਟ ਨੇ ਜਿਨ੍ਹਾਂ ਨੂੰ ਲੈ ਲਿਆ ਗਿਆ ਸੀਗਾ ਜੀ ਪਛੜੀਆਂ ਸ਼੍ਰੇਣੀਆਂ ਦੇ ਵਿੱਚ। ਹੁਣ ਜਿਹੜੇ ਸਰਕਾਰ ਆ ਜੀ ਸੈਂਟਰ ਦੀ, ਉਹ ਇਹ ਸੋਚ ਰਹੀ ਹੈ ਕਿ ਇਹਦੇ ਵਾਸਤੇ ਇੱਕ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਦਾਇਰ ਕੀਤੀ ਜਾਵੇ। ਇਹ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਸੁਪਰੀਮ ਕੋਰਟ ਦੇ ਵਿੱਚ ਪਾਈ ਜਾਊਗੀ। ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਾਟਾਂ ਦੇ ਇਸ ਕੋਟੇ ਦੇ ਵਿਰੋਧ ਦੇ ਵਿੱਚ ਸੀਗੇ, ਹੁਣ ਬਦਲੇ ਹੋਏ ਹਾਲਾਤਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਦਿਸਦਾ ਕਿ ਜਿਹੜਾ ਲੈਂਡ ਬਿੱਲ ਹੈ ਉਹਦਾ ਵਿਰੋਧ ਬਹੁਤ ਹੋ ਰਿਹਾ, ਤੇ ਇਹਦੇ ਵਿੱਚ ਨਿਰਸੰਦੇਹ ਜਾਟ ਜਿਹੜੇ ਨੇ ਉਹਨਾਂ ਦਾ ਇੱਕ ਵੱਡਾ ਰੋਲ ਹੈ ਇਸ ਸਾਰੀ ਐਜੀਟੇਸ਼ਨ ਜਿਹੜੀ ਚੱਲ ਰਹੀ ਹੈ, ਜਾਂ ਜਿਹਨਾਂ ਨੂੰ ਯੂਨਾਈਟ ਜਿਹੜਾ ਦੀ ਉਹ ਕੀਤਾ ਜਾ ਰਿਹਾ। ਉਹ ਸਮਝਦੇ ਨੇ ਕਿ ਜੇਕਰ ਇਸ ਪਾਸੇ ਵੱਲ ਉਲਝਾ ਲਿਆ ਜਾਵੇ ਜਾਂ ਲਾ ਲਿਆ ਜਾਵੇ ਤਾਂ ਹੋ ਸਕਦਾ ਹੈ ਕਿ ਇਸ ਅੰਦੋਲਨ ਨੂੰ ਸਪੋਰਟ ਜਿਹੜੀ ਹੈ ਜੀ ਉਹ ਘੱਟ ਹੋ ਜੇ। ਇਸ ਕਰਕੇ ਕਿਸੇ ਟਾਈਮ ਜਿਹੜਾ ਸੀ ਉਹ ਜਾਟਾਂ ਦੇ ਜਿਹੜਾ ਇਹ ਸੀਗਾ ਜੀ ਇਹ ਕੋਟੇ ਦੇ ਵਿਰੋਧੀ ਰਹੇ ਜਿਹੜੇ ਨਰਿੰਦਰ ਮੋਦੀ ਸੀ, ਹੁਣ ਜਿਹੜੇ ਕਹਿੰਦੇ ਨੇ ਅਸੀਂ ਇੱਕ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾਵਾਂਗੇ ਸੁਪਰੀਮ ਕੋਰਟ ਦੇ ਵਿੱਚ। ਜਦੋਂ ਰਿਵਿਊ ਪਟੀਸ਼ਨ ਪਾਈ ਜਾਊਗੀ ਉਹਦੀ ਸੁਣਵਾਈ ਦੇ ਉੱਤੇ ਕਾਫੀ ਟਾਈਮ ਜਿਹੜਾ ਜੀ ਉਹ ਲੰਘ ਜਾਣਾ, ਵਰੇ ਤਕਰੀਬਨ ਜਿਹੜੇ ਨੇ ਉਹ ਟਪਾ ਲੈਣੇ ਨੇ, ਜਿਹੜਾ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਸੋਚਦੀ ਹੈ ਕਿ ਹਾਲ ਦੀ ਘੜੀ ਜਿਹੜਾ ਜੀ ਉਹਦੇ ਫਾਇਦੇ ਦੇ ਵਿੱਚ ਇਸ ਪੱਖੋਂ ਰਹੂਗਾ ਕਿ ਉਹ ਜਾਟਾਂ ਨੂੰ ਕਹਿ ਸਕਦੀ ਹੈ ਦੇਖੋ ਜੀ ਅਸੀਂ ਤੁਹਾਡੇ ਲਈ ਰਿਵਿਊ ਪਟੀਸ਼ਨ ਜਿਹੜੀ ਹੈ ਉਹ ਪਾਈ ਹੋਈ ਹੈ, ਅਸੀਂ ਤਾਂ ਤੁਹਾਡੇ ਹੱਕ ਦੇ ਵਿੱਚ ਕੰਮ ਕਰਨ ਵਾਲੇ ਹਾਂ। ਠੀਕ ਹੈ ਜੀ ਬੰਨੂ ਜੀ। ਅਤੇ ਇਹ ਗੱਲ ਦੱਸੋ ਵੀ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਗੈਸ ਸਬਸਿਡੀ ਦੇ ਬਾਰੇ ਕੁਝ ਬਿਆਨ ਆਇਆ ਸੀਗਾ, ਉਸ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ। ਜੀ ਬਿਲਕੁਲ, ਨਰਿੰਦਰ ਮੋਦੀ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜੇ ਲੋਕ ਸਬਸਿਡੀ ਲੈਂਦੇ ਨੇ ਭਾਰਤ ਦੇ ਵਿੱਚ ਗੈਸ ਸਿਲੰਡਰਾਂ ਦੇ ਉੱਤੇ, ਉਹ ਉਹਨਾਂ ਨੂੰ ਅਪੀਲ ਕਰਦੇ ਨੇ ਕਿ ਉਹ ਆਪ ਹੀ ਜਿਹੜੇ ਜੀ ਇਸ ਸਬਸਿਡੀ ਨੂੰ ਛੱਡਣ। ਇਹ ਪ੍ਰਧਾਨ ਮੰਤਰੀ ਨੇ ਅਪੀਲ ਜਿਹੜੀ ਸੀ ਨਾ ਜੀ ਉਹ ਕੀਤੀ ਸੀਗੀ। ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕਹੀ ਸੀ ਕਿ ਜਿਹੜੀ ਗਲੋਬਲ ਐਨਰਜੀ ਕਾਨਫਰੰਸ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਕਿ ਜੇ 2,80,000 ਲੋਕ ਸਬਸਿਡੀ ਲੈਣ ਤੋਂ ਨਾ ਕਰ ਦੇਣ ਤਾਂ 100 ਕਰੋੜ ਰੁਪਈਆ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਨੂੰ ਜਿਹੜਾ ਉਹ ਬਚ ਸਕਦਾ। ਲੋਕ ਜਿਹੜੇ ਨੇ ਇਹਨੂੰ ਇਸ ਵਿਸ਼ੇ ਨੂੰ ਲੈ ਕੇ ਜੀ ਜਿਹੜਾ ਸੋਸ਼ਲ ਨੈਟਵਰਕ ਸਾਈਟ ਨੇ ਉਹਦੇ ਉੱਤੇ ਕਾਫੀ ਕੁਝ ਜਿਹੜਾ ਜੀ ਉਹ ਹੁਣ ਬੋਲ ਰਹੇ ਨੇ।
ਉਹ ਲੋਕ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਲੋਕਾਂ ਤੋਂ ਤਾਂ ਤੁਸੀਂ ਜਿਹੜਾ ਜੀ ਇਹ ਸਬਸਿਡੀ ਜਿਹੜੀ ਸਿਲੰਡਰ ਦੇ ਉੱਤੇ ਲੈਂਦੇ ਨੇ ਉਹ ਵੀ ਖੋਣੀ ਚਾਹੁੰਦੇ ਹੋ ਕਿ ਇਹ ਨਾ ਕਰ ਦਿਓ। ਉਹ ਕਹਿੰਦੇ ਜੀ ਪਹਿਲਾਂ ਕੁਛ ਏਦਾਂ ਦਾ ਵੀ ਕਰੋ ਜਿਹਦੇ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ MLA ਜਿਹੜੇ ਉਹਨਾਂ ਨੂੰ ਤੁਸੀਂ ਇੰਨੇ ਮਨਾਮੂਹੀ ਭੱਤੇ ਦਿੰਦੇ ਹੋ, ਉਹਨਾਂ ਨੂੰ ਕਹੋ ਕਿ ਇਹ ਭੱਤੇ ਜਿਹੜੇ ਨੇ ਉਹ ਲੈਣ ਤੋਂ ਨਾ ਕਰਨ। ਬਥੇਰੀਆਂ ਪ੍ਰਾਪਰਟੀਜ਼ ਉਹਨਾਂ ਨੇ ਜਿਹੜੀਆਂ ਦੀ ਉਹ ਬਣਾਈਆਂ ਹੋਈਆਂ ਨੇ ਸਿਆਸਤ ਦੇ ਵਿੱਚ ਆ ਕੇ। ਉਹ ਕਹਿੰਦੇ ਜਿਹੜੇ ਸਿਆਸਤਦਾਨ ਨੇ ਜਦੋਂ ਉਹਨਾਂ ਨੇ ਆਪਣੇ ਤਨਖਾਹਾਂ ਵਧਾਉਣੀਆਂ ਨੇ, ਜਦੋਂ ਭੱਤੇ ਵਧਾਉਣੇ ਨੇ, ਉਦੋਂ ਤਾਂ ਉਹ ਪੁੱਛਦੇ ਨਹੀਂ ਕਿਸੇ ਨੂੰ, ਉਹ ਆਪਣੇ ਆਪ ਹੀ ਜਿਹੜੇ ਉਹ ਵਧਾਈ ਜਾ ਰਹੇ ਨੇ, ਲੋਕਾਂ ਦੇ ਉੱਤੇ ਬੋਝ ਪਾਈ ਜਾ ਰਹੇ ਨੇ ਕਿ ਤੇ ਜੇ ਕੋਈ ਸਬਸਿਡੀ ਜਿਹੜੀ 200 ਰੁਪਈਆ ਸਿਲੰਡਰ ਦੇ ਉੱਤੇ ਲੈਂਦੇ ਆਮ ਨਾਗਰਿਕ, ਤਾਂ ਉਹ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਨੂੰ ਅਪੀਲਾਂ ਕਰੀ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਪਹਿਲਾਂ ਅਪੀਲ ਜਿਹੜੀ ਹੈ ਸਿਆਸਤਦਾਨਾਂ ਨੂੰ ਕੀਤੀ ਜਾਵੇ ਕਿ ਜਿੰਨੇ ਸਿਆਸਤਦਾਨ ਨੇ ਉਹ ਇਹ ਭੱਤੇ ਜਿਹੜੇ ਨੇ ਬੰਦ ਕਰਨ, ਉਹ ਇਹ ਸਬਸਿਡੀਆਂ ਜਿਹੜੀਆਂ ਉਹ ਲੈਣੀਆਂ ਬੰਦ ਕਰਨ, ਭਾਵੇਂ ਉਹ ਸਿਲੰਡਰ ਵਾਲੀਆਂ ਹੀ ਕਿਉਂ ਨਾ ਹੋਣ। ਜਿਹੜਾ ਵੀ ਕੋਈ ਪੋਲੀਟਿਕਸ ਦੇ ਵਿੱਚ ਹੈ ਉਹਦੀ ਸਬਸਿਡੀ ਇਹ ਬੰਦ ਕੀਤੀ ਜਾਵੇ, ਫਿਰ ਆਮ ਨਾਗਰਿਕ ਤੋਂ ਜਿਹੜੀ ਹੈ ਜੀ ਉਹ ਖੋਈ ਜਾਵੇ। ਹਾਲਾਂਕਿ ਇਹ ਗੱਲ ਚੱਲ ਕਾਫੀ ਰਹੀ ਹੈ ਜੀ, ਪਰ ਇਹਦਾ ਕੋਈ ਅਸਰ ਪਊਗਾ ਇਹਦਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਿਆਸਤਦਾਨ ਉਂਝ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰੀ ਜਾਣਾ। ਹੁਣੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੇਖ ਕੇ ਹਟੇ ਨੇ, ਜਦੋਂ ਆਪਣੀਆਂ ਤਨਖਾਹਾਂ ਵਧਾਉਣੀਆਂ ਸੀਗੀਆਂ, ਆਪਣੇ ਭੱਤੇ ਵਧਾਉਣੇ ਸੀਗੇ, ਜਿਹੜੀ ਗੱਲ ਦੇ ਉੱਤੇ ਡੈਸਕਾਂ ਤੋੜਦੀ ਸੀ ਕਾਂਗਰਸ, ਉਹਨੇ ਕੋਈ ਇਹਦਾ ਵਿਰੋਧ ਜਿਹੜਾ ਜੀ ਉਹ ਨਹੀਂ ਕੀਤਾ, ਸਗੋਂ ਨਾਲ ਇਹ ਵੀ ਜੋੜ ਲਿਆ ਕਿ ਭੱਤੇ ਤਾਂ ਵਧਾਏ ਹੀ ਨੇ, ਪਲਾਟ ਵੀ ਦੇ ਦਿਓ ਜੀ। ਠੀਕ ਹੈ ਜੀ ਪੰਨੂ ਜੀ। ਅਤੇ ਪੰਨੂ ਜੀ, ਪੰਜਾਬ ਦੇ ਵਿੱਚ ਤਾਂ ਅਕਸਰ ਹੀ ਡਰੱਗ ਨਾਲ ਰਿਲੇਟਡ ਖਬਰ ਆਉਂਦੀ ਰਹਿੰਦੀ ਆ, ਅਤੇ ਅੱਜ ਵੀ ਉਹਨਾਂ ਦਿਨਾਂ ਤੋਂ ਕੋਈ ਵੱਖ ਨਹੀਂ। ਦੱਸੋ ਜੀ, ਜਿਹੜੀ ਬਾਰਡਰ ਤੋਂ 12 ਕਿਲੋ ਦੀ ਹੈਰੋਇਨ ਫੜੀ ਗਈ ਹੈਗੀ, ਉਸ ਦੀ ਕੀ ਰਿਪੋਰਟ ਆ? ਇਹ ਤਾਂ ਤਕਰੀਬਨ ਇਹ ਤਾਂ ਰੋਜ਼ ਦਾ ਸਕੋਰ ਹੋ ਗਿਆ ਜੀ। ਅੱਜ ਦਾ ਕਿੰਨਾ ਸਕੋਰ ਹੈ? ਕੱਲ ਆਪਾਂ ਗੱਲ ਕੀਤੀ ਸੀ 25 ਕਿਲੋ ਜਿਹੜੀ ਹੈਰੋਇਨ ਫੜੀ ਗਈ ਸੀਗੀ ਜੀ। ਅੱਜ ਦੀ ਜਿਹੜੀ ਰਿਪੋਰਟ ਹੈ ਜੀ ਉਹ ਇਹ ਦੱਸਦੀ ਹੈ ਕਿ 12 ਕਿਲੋ ਜਿਹੜੀ ਉਹ ਹੈਰੋਇਨ ਹੈ ਜੀ ਉਹ ਇੱਥੋਂ ਫੜੀ ਗਈ ਹੈ ਸਰਹੱਦ ਤੋਂ। ਜਿਹੜਾ BSF ਹੈ ਉਹਦੇ ਵੱਲੋਂ ਦੱਸੀ ਗਈ ਇਨਫੋਰਮੇਸ਼ਨ ਦੇ ਮੁਤਾਬਕ ਕਿ ਉਹਨਾਂ ਨੇ ਹਿੱਲ ਜੁਲ ਜਦੋਂ ਦੇਖੀ ਤਾਂ ਇਹਦੀ ਗੋਲੀ ਬਾਰੀ ਜਿਹੜੀ ਦੀ ਹੋਈ, ਔਰ ਇਹਦੇ ਵਿੱਚ 2 ਸਮਗਲਰ ਜਿਹੜੇ ਨੇ ਪਾਕਿਸਤਾਨ ਦੇ ਉਹ ਮਾਰੇ ਗਏ। ਅੱਛਾ ਜੀ। 12 ਪੈਕਟ ਹੈਰੋਇਨ ਦੇ ਜਿਹੜੀ 12 ਕਿਲੋ ਦੇ ਪੈਕਟ ਸਨ, ਇਹਨਾਂ ਨੇ ਇੱਧਰ ਭਾਰਤ ਵਾਲੇ ਸਾਈਡ ਦੇ ਉੱਤੇ ਜਿਵੇਂ ਇਹ ਪਲਾਸਟਿਕ ਦੀਆਂ ਪਾਈਪਾਂ ਦੇ ਰਾਹੀਂ ਸੁੱਟਦੇ ਨੇ, ਉਵੇਂ ਇਹਨਾਂ ਨੇ ਜਿਹੜੀ ਉਹ ਸੁੱਟੀ ਸੀਗੀ। ਇਸ ਤੋਂ ਇਲਾਵਾ ਇੱਕ AK-47 ਰਾਈਫਲ, 31 ਰੌਂਦ, ਇੱਕ ਪਾਕਿਸਤਾਨੀ ਮੋਬਾਇਲ ਤੇ ਸਿਮ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਜੀ। ਖੁੱਲੀ ਮੰਡੀ ਦੇ ਵਿੱਚ ਇਹਦੀ ਜਿਹੜੀ ਕੀਮਤ ਹੈ ਜੀ ਉਹ 60 ਕਰੋੜ ਰੁਪਈਆ ਦੱਸੀ ਜਾਂਦੀ ਹੈ। ਜਿਹੜੀ ਕੱਲ ਫੜੀ ਗਈ ਸੀ ਉਹ 120 ਕਰੋੜ ਰੁਪਈਏ ਦੀ ਸੀ, 1 ਅਰਬ ਤੇ 20 ਕਰੋੜ ਰੁਪਈਏ ਦੀ ਜੀ। ਪਿਛਲੇ ਦਿਨਾਂ ਤੋਂ ਜਿਹੜੀ ਫੜੀ ਗਈ ਹੈ ਜੀ, ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਇਹ ਜਿਹੜੀ ਹੈ ਜੀ 50 ਕਿਲੋ ਦੇ ਨੇੜੇ ਤੇੜੇ ਜਿਹੜੀ ਹੈ ਜੀ ਉਹ ਫੜੀ ਗਈ ਹੈ ਹੈਰੋਇਨ BSF ਦੇ ਵੱਲੋਂ ਜੀ। ਭਾਵ ਕਿ ਜਿਹੜੇ ਪਿਛਲੇ ਦਿਨਾਂ ਤੋਂ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਸੀਗੇ ਜੀ ਕਿ ਪੰਜਾਬ ਦੇ ਵਿੱਚ ਤਾਂ ਹੁਣ ਇਹ ਆਉਣੀ ਬੰਦ ਹੋ ਗਈ, ਅਸੀਂ ਸਖਤੀ ਜਿਹੜੀ ਹੈ ਜੀ ਉਹ ਇੰਨੀ ਕਰਤੀ ਹੈ। ਇਹ ਦੂਜੀਆਂ ਰਿਪੋਰਟਾਂ ਨੇ ਜੀ ਵੀ ਰੋਜ਼ ਜਿਹੜੀ ਆ ਉਹ ਫੜੀ ਜਾ ਰਹੀ ਹੈ। ਜਿਹੜੇ ਬਾਰਡਰ ਦੇ ਉੱਤੇ BSF ਵਾਲੇ ਨੇ ਜਾਂ ਜਿਹੜੀਆਂ ਪੁਲਿਸ ਫੋਰਸਿਸ ਕੰਮ ਕਰਦੀਆਂ ਨੇ, ਇਹ ਉਹਨਾਂ ਦੀ ਵਰਡਿੰਗ ਹੈ ਕਿ 10% ਫੜੀ ਜਾਂਦੀ ਹੈ, 90% ਜਿਹੜੀ ਆ ਉਹ ਲੰਘ ਜਾਂਦੀ ਹੈ। ਜੇ 10% ਫੜੀ ਗਈ ਏਡੀ ਜ਼ਿਆਦਾ ਹੈ ਤਾਂ ਕਿੰਨੀ ਲੰਘਦੀ ਹੋਊਗੀ, ਇਹਦਾ ਅੰਦਾਜ਼ਾ ਤੁਸੀਂ ਇੱਥੋਂ ਜਿਹੜਾ ਜੀ ਉਹ ਲਾ ਸਕਦੇ ਹੋ ਕਿ 90% ਜਿਹੜੀ ਹੈ ਜੀ ਉਹ ਲੰਘਦੀ ਹੈ। ਬਿਲਕੁਲ ਜੀ। ਸੋ ਬਹੁਤ ਹੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਜਿਹੜੀ ਜੀ ਡਰੱਗਸ ਦਾ ਜਿਹੜਾ ਲੰਘਣਾ ਹੈਗਾ ਆ। ਅਤੇ ਪੰਨੂ ਜੀ, ਜਾਣ ਤੋਂ ਪਹਿਲਾਂ ਫਿਰ ਆਪਣੇ ਸਰੋਤਿਆਂ ਨਾਲ ਸਾਂਝਾ ਕਰੋ ਜੀ ਅੱਜਨਾਮਾ। ਠੀਕ ਹੈ। ਰਾਜਨੀਤੀ ਦਾ ਧੁਰਾ ਹੁਣ ਬਣੀ ਧੂਰੀ, ਸਾਰੇ ਦਲਾਂ ਦੀ ਉਧਰ ਨੂੰ ਦੌੜ ਬੇਲੀ। ਰਾਜਨੀਤੀ ਦਾ ਹੁਣ ਬਣੀ ਧੂਰੀ, ਸਾਰੇ ਦਲਾਂ ਦੀ ਉਧਰ ਨੂੰ ਦੌੜ ਬੇਲੀ। ਚਿੰਤਾ ਲੱਗਦੀ ਹੈ ਸਾਫ਼ ਅਕਾਲੀਆਂ ਨੂੰ, ਵੱਧਦੀ ਭਾਜਪਾ ਨੂੰ ਲੱਗਦੀ ਕੌੜ ਬੇਲੀ। ਫਿਕਰ ਵਿੱਚ ਨੇ ਜਾਪਦੇ ਕਾਂਗਰਸੀਏ, ਆਗੂ ਜਿਨ੍ਹਾਂ ਦੇ ਸਿਰਫ ਗਪੌੜ ਬੇਲੀ। ਆਪ ਪਾਰਟੀ ਬੈਠ ਗਈ ਚੁੱਪ ਕਰਕੇ, ਪਾਠਕ ਕਰਨ ਲੱਗਾ ਝੁੱਗਾ ਚੌੜ ਬੇਲੀ। ਆਮ ਲੋਕ ਨਹੀਂ ਖੋਲਣ ਜ਼ਬਾਨ ਹਾਲੇ, ਜਿਨ੍ਹਾਂ ਧਾਰੀ ਪਈ ਜਾਪਦੀ ਚੁੱਪ ਬੇਲੀ। ਆਮ ਲੋਕ ਨਹੀਂ ਖੋਲਣ ਜ਼ਬਾਨ ਹਾਲੇ, ਜਿਨ੍ਹਾਂ ਧਾਰੀ ਪਈ ਜਾਪਦੀ ਚੁੱਪ ਬੇਲੀ। ਚੋਣਾਂ ਅੱਗੇ ਹਨ ਵੇਖੀਆਂ ਬਹੁਤ, ਉਹਨਾਂ ਲੈਂਦਾ ਗਲੋਂ ਹਨੇਰਾ ਨਾ ਘੁੱਪ ਬੇਲੀ। ਬਹੁਤ ਬਹੁਤ ਥੈਂਕ ਯੂ ਪੰਨੂ ਜੀ ਅੱਜ ਦੇ ਪ੍ਰੋਗਰਾਮ ਵਿੱਚ ਜੁੜਨ ਦਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇਹ ਸੀ ਪ੍ਰੋਗਰਾਮ ਅੱਜ ਦਾ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408 272 5200 'ਤੇ। ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਵੀ ਸੁਣ ਸਕਦੇ ਹੋ ਜੀ ਫੋਨ ਲਾਈਨ ਦੇ ਉੱਤੇ 832 551 5029, ਅਤੇ ਨਾਲ ਦੇ ਨਾਲ WhatsApp ਦੇ ਉੱਤੇ ਵੀ ਇਸ ਦਾ ਜ਼ਰੂਰ ਜੀ ਲਿੰਕ ਪਾਇਆ ਜਾਂਦਾ ਆ। WhatsApp ਦਾ ਨੰਬਰ ਹੈਗਾ ਆ 4087173222 408 717 3222। ਤੁਸੀਂ ਇਸ ਨੰਬਰ ਨੂੰ ਇੱਕ ਮੈਸੇਜ ਘੱਲ ਕੇ ਰੋਜ਼ ਦੀਆਂ ਜਿਹੜੀ ਜੀ ਖਬਰਾਂ ਹੁੰਦੀਆਂ ਨੇ ਉਹ ਆਪਣੇ ਤੱਕ ਪਹੁੰਚਾ ਸਕਦੇ ਹੋ।
ਫਿਲਹਾਲ ਜੀ ਇਜਾਜ਼ਤ ਦਿਓ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।